मेरे दोस्तों बजुर्गों ते बेलियो GS स्टूडियो की तरफों शायर नज़ीर सुल्तानी का सलाम। GS स्टूडियो पेश करता है दास्तान महाराणा प्रताप सिंह। महाराणा प्रताप 1540 ਨੂੰ ਕੋਂਪਲਗੜ੍ਹ ਕਿਲੇ ਵਿੱਚ ਪੈਦਾ ਹੋਇਆ ਤੇ ਉਹਦੇ ਬਾਪ ਦਾ ਨਾਂ ਰਾਣਾ ਉਦੇ ਸਿੰਘ ਸੀ ਤੇ ਉਹਦੀ ਮਾਂ ਦਾ ਨਾਂ ਜੈਵੰਤਾ ਬਾਈ ਸੀ। ਉਹ ਬਚਪਨ ਤੋਂ ਹੀ ਬੜਾ ਬਹਾਦਰ, ਤਲਵਾਰਬਾਜ਼, ਘੋੜਸਵਾਰੀ ਦਾ ਮਾਹਰ ਤੇ ਤੀਰ ਅੰਦਾਜ਼ੀ ਵੀ ਸਿੱਖ ਗਿਆ ਸੀ। ਇਹ ਸਾਰਾ ਕੁਝ ਉਹਨੇ ਆਪਣੇ ਬਾਪ ਉਦੇ ਸਿੰਘ ਕੋਲੋਂ ਸਿੱਖਿਆ ਸੀ। ਉਹਦੀ ਮਾਂ ਉਹਨੂੰ ਬਚਪਨ ਤੋਂ ਹੀ ਰਾਜਪੂਤਾਂ ਦੀ ਬਹਾਦਰੀ, ਦਲੇਰੀ ਦੀਆਂ ਕਹਾਣੀਆਂ ਸੁਣਾਉਂਦੀ ਸੀ ਭਈ ਕਿਸ ਤਰ੍ਹਾਂ ਉਹਦੇ ਵੱਡਿਆਂ ਨੇ ਰਾਜਪੂਤਾਂ ਦੀ ਸ਼ਾਨ ਨੂੰ ਕਿਸੇ ਦੇ ਸਾਹਮਣੇ ਝੁਕਣ ਨਹੀਂ ਦਿੱਤਾ। ਇਧਰ ਮੁਗਲ ਸਲਤਨਤ ਦਾ ਬਾਦਸ਼ਾਹ ਅਕਬਰ ਬਾਦਸ਼ਾਹ ਬਣ ਗਿਆ ਸੀ, ਜਿਹਦੀ ਕੋਸ਼ਿਸ਼ ਸੀ ਵਈ ਉਹ ਪੂਰੇ ਹਿੰਦੁਸਤਾਨ ਤੇ ਫਤਹ ਹਾਸਲ ਕਰਕੇ ਪੂਰੇ ਹਿੰਦੁਸਤਾਨੀਆਂ ਨੂੰ ਆਪਣਾ ਮਹਿਕੂਮ ਬਣਾ ਲਵੇ। ਸਿਰਫ ਇੱਕ ਹੀ ਰਾਜਾ ਸੀ ਜਿਹਦੇ ਰਾਜ ਤੇ ਕਬਜ਼ਾ ਕਰਕੇ ਉਹ ਪੂਰੇ ਹਿੰਦੁਸਤਾਨ ਦਾ ਹੁਕਮਰਾਨ ਬਣ ਜਾਂਦਾ। ਅੱਜ ਦਾ ਰਾਜਸਥਾਨ ਰਾਜਾ ਉਦੇ ਸਿੰਘ ਦਾ ਰਾਜੇ ਸੀ। ਇਸ ਰਾਜੇ ਨੂੰ ਫਤਹ ਕਰਨ ਲਈ ਅਕਬਰ ਬਾਦਸ਼ਾਹ ਨੇ ਚਿਤੌੜਗੜ੍ਹ ਕਿਲੇ ਤੇ ਹਮਲਾ ਕਰ ਦਿੱਤਾ। ਅਕਬਰ ਨੇ ਕਿਲੇ ਦੇ ਚਾਰਾਂ ਪਾਸਿਆਂ ਤੋਂ ਘੇਰਾ ਪਾ ਲਿਆ, ਜਿਹਦੀ ਵਜ੍ਹਾ ਤੋਂ 8000 ਸਿਪਾਹੀ 40,000 ਕਿਸਾਨ ਕਿਲੇ ਦੇ ਅੰਦਰ ਫਸ ਗਏ। ਅਕਬਰ ਦੀ ਘੇਰਾਬੰਦੀ ਪੂਰੇ 1 ਸਾਲ ਤੱਕ ਰਹੀ। ਫੇਰ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾਉਣਗੇ ਸਾਦਕ ਪੱਟੀ ਬਾਗਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਦਾਸਤਾਨ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਉਹ ਕੀਤਾ ਹਮਲਾ ਅਕਬਰ ਆ ਕੇ ਕਿਲੇ ਨੂੰ ਲੈਂਦੇ ਘੇਰ, ਕਈ ਹਜ਼ਾਰ ਕਿਸਾਨ ਜੀ ਫਸ ਗਏ ਕਿਲੇ ਦੇ ਵਿੱਚ ਫੇਰ। 8000 ਸਿਪਾਹੀ ਨਾਲੇ ਹੋਰ ਵੀ ਕਈ ਫਰਾਦ, ਜਿਹੜੇ ਸਾਂਝੀ ਰਾਜੇ ਦੇ ਨਾਲ ਕਿਲੇ ਵਿੱਚ ਬਾਦ। ਕਈ ਵਾਰੀ ਉਹਨੇ ਹਮਲੇ ਕੀਤੇ ਕਾਮਯਾਬ ਨਾ ਹੋਇਆ। ਅਕਬਰ ਆ ਕੇ ਡੁੱਬ ਕੇ ਮਰ ਜਾ ਕੱਢ ਕੇ ਡੂੰਗਾ ਟੋਇਆ। 1 ਸਾਲ ਤੋਂ ਕੈਦੀ ਸਾਰੇ ਹੋ ਗਏ ਸਾਲਾਂ ਚਾਰ। 1 ਸਾਲ ਤੋਂ ਕੈਦੀ ਸਾਰੇ ਹੋ ਗਏ ਸਾਲਾਂ ਚਾਰ। ਰੋਟੀ ਪਾਣੀ ਬਾਜੋ ਯਾਰੋ ਹੋ ਗਏ ਸਭ ਬਿਮਾਰ। ਸਾਰਿਆਂ ਉੱਤੇ ਫੈਸਲਾ ਕੀਤਾ ਰਾਜਾ ਬਾਹਰ ਜਾਵੇ, ਜਾ ਕੇ ਦੂਜੇ ਰਾਜਪੂਤਾਂ ਤੋਂ ਮਦਦ ਮੰਗ ਲਿਆਵੇ। ਬਾਕੀ ਸਾਰੇ ਰਲ ਕੇ ਲੜਦੇ ਉਹਨਾਂ ਫੌਜਾਂ ਨਾਲ, ਜਿਨ੍ਹਾਂ ਨੇ ਸਿਆਣ ਬਣਾਇਆ ਕਿਲੇ ਦੁਆਲੇ ਜਾਲ। ਉਦੇ ਸਿੰਘ ਦੇ ਜਾਨ ਦੇ ਮਗਰੋਂ ਖੁੱਲੇ ਸੀ ਦਰਵਾਜ਼ੇ, ਆਏ ਸੀ ਫਿਰ ਜੰਗ ਦੇ ਅੰਦਰ ਸ਼ੇਰਾਂ ਦੇ ਆਵਾਜ਼ੇ। ਹੋਈ ਜੰਗ ਫਿਰ ਦੋਹਾਂ ਪਾਸਿਓਂ ਖੂਬ ਸੀ ਫੌਜਾਂ ਲੜੀਆਂ। ਰਾਜਪੂਤਾਂ ਦੇ ਅੱਗੇ ਕਦੋਂ ਫੇਰ ਸੀ ਫੌਜਾਂ ਅੜੀਆਂ। ਅੱਧੀ ਫੌਜ ਉਹਨਾਂ ਮਾਰੀ ਅਕਬਰ ਸੀ ਘਬਰਾਇਆ। ਹਜ਼ਾਰਾਂ ਫੌਜੀ ਲੜ ਕੇ ਮਰ ਗਏ ਜਿੰਨਾ ਘੇਰਾ ਪਾਇਆ। ਭੁੱਖ ਪਿਆਸ ਦੇ ਮਾਰੇ ਲੋਕਾਂ ਨੇ ਫੈਸਲਾ ਕੀਤਾ ਭਈ ਇੰਜ ਮਰਨ ਤੋਂ ਚੰਗਾ ਏ ਅਕਬਰ ਦੀਆਂ ਫੌਜਾਂ ਨਾਲ ਲੜ ਕੇ ਮਰ ਜਾਈਏ। ਉਹਨਾਂ ਨੇ ਉਦੇ ਸਿੰਘ ਨੂੰ ਖੁਫੀਆ ਰਸਤੇ 'ਚੋਂ ਬਾਹਰ ਕੱਢ ਦਿੱਤਾ ਤਾਂ ਜੇ ਉਹ ਜਾ ਕੇ ਦੂਸਰੇ ਰਾਜਪੂਤਾਂ ਕੋਲੋਂ ਮਦਦ ਮੰਗ ਸਕੇ। ਉਦੇ ਸਿੰਘ ਦੇ ਜਾਣ ਤੋਂ ਬਾਅਦ ਉਹਨਾਂ ਨੇ ਕਿਲੇ ਦੇ ਦਰਵਾਜ਼ੇ ਖੋਲ੍ਹ ਦਿੱਤੇ ਤੇ ਬਾਹਰ ਆ ਕੇ ਅਕਬਰ ਦੀਆਂ ਫੌਜਾਂ ਦਾ ਮੁਕਾਬਲਾ ਸ਼ੁਰੂ ਕਰ ਦਿੱਤਾ। ਅਗਰਚੇ ਅਕਬਰ ਦੀ ਫੌਜ ਦੇ ਮੁਕਾਬਲੇ ਵਿੱਚ ਰਾਜਪੂਤਾਂ ਦੀ ਫੌਜ ਮਾਮੂਲੀ ਸੀ, ਪਰ ਉਹਨਾਂ ਨੇ ਅਕਬਰ ਦੀਆਂ ਫੌਜਾਂ ਨੂੰ ਦੱਸ ਦਿੱਤਾ ਭਈ ਰਾਜਪੂਤਾਂ ਨੂੰ ਸ਼ਿਕਸਤ ਦੇਣਾ ਏਡਾ ਸੌਖਾ ਕੰਮ ਨਹੀਂ। ਜੰਗ ਵਿੱਚ ਉਹਨਾਂ ਨੇ ਅਕਬਰ ਦੀ ਅੱਧੀ ਤੋਂ ਜ਼ਿਆਦਾ ਫੌਜ ਮਾਰ ਦਿੱਤੀ, ਪਰ ਇਹ ਥੋੜੇ ਜਿਹੇ ਫੌਜੀ ਕਦੋਂ ਤੱਕ ਅਕਬਰ ਦੇ ਹਜ਼ਾਰਾਂ ਫੌਜੀਆਂ ਦਾ ਮੁਕਾਬਲਾ ਕਰਦੇ। ਜਦੋਂ ਤੱਕ ਉਦੇ ਸਿੰਘ ਮਦਦ ਲੈ ਕੇ ਆਉਂਦਾ, ਅਕਬਰ ਦੀਆਂ ਫੌਜਾਂ ਨੇ ਚਿਤੌੜਗੜ੍ਹ ਕਿਲੇ ਤੇ ਕਬਜ਼ਾ ਕਰ ਲਿਆ। ਉਹਨੇ ਉਦੇ ਸਿੰਘ ਦੇ ਖਾਨਦਾਨ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਹ ਤਾਂ ਕਿਲੇ ਵਿੱਚੋਂ ਜਾ ਚੁੱਕੇ ਸਨ। ਗੁੱਸੇ ਵਿੱਚ ਆ ਕੇ ਅਕਬਰ ਨੇ ਲੋਕਾਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ। ਜਦੋਂ ਕਿਲੇ ਤੇ ਕਬਜ਼ੇ ਦੀ ਖਬਰ ਸੁਣੀ, ਰਾਜਾ ਉਦੇ ਸਿੰਘ ਕਿਲੇ ਵੱਲ ਜਾਣ ਦੀ ਬਜਾਏ ਉਦੇਪੁਰ ਵੱਲ ਚਲਾ ਗਿਆ ਤੇ ਉੱਥੇ ਜਾ ਕੇ ਉਹਨੇ ਇੱਕ ਨਵਾਂ ਕਿਲਾ ਤਾਮੀਰ ਕਰਵਾਇਆ। ਉਸੇ ਕਿਲੇ ਵਿੱਚ ਰਹਿਣ ਲੱਗ ਪਿਆ
ਕੁਝ ਅਰਸੇ ਤੋਂ ਬਾਅਦ ਰਾਜਾ ਉਦੇ ਸਿੰਘ ਦੀ ਮੌਤ ਹੋ ਗਈ। ਤਖਤ ਖਾਲੀ ਹੋਣ ਦੀ ਵਜ੍ਹਾ ਤੋਂ ਉਦੇ ਸਿੰਘ ਦੀ ਛੋਟੀ ਰਾਣੀ ਨੇ ਆਪਣੇ ਪੁੱਤਰ ਨੂੰ ਤਖਤ ਤੇ ਬਿਠਾ ਦਿੱਤਾ। ਇਸ ਗੱਲ ਤੇ ਸਾਰੇ ਸਰਦਾਰਾਂ ਤੇ ਆਵਾਮ ਨੇ ਮੁਖਾਲਫਤ ਕੀਤੀ ਤੇ ਫਿਰ ਕੀ ਹੋਇਆ ਇਹ ਤੁਹਾਨੂੰ ਸਾਦਿਕ ਪੱਟੀ ਗਾ ਕੇ ਸੁਣਾਉਂਦੇ। ਓ ਮਰਿਆ ਯਾਰਾ ਉਦੇ ਸਿੰਘ ਦੇ ਤਖਤ ਵੀ ਖਾਲੀ ਹੋਇਆ। ਓ ਮਰਿਆ ਯਾਰਾ ਉਦੇ ਸਿੰਘ ਦੇ ਤਖਤ ਵੀ ਖਾਲੀ ਹੋਇਆ। ਛੋਟੀ ਰਾਣੀ ਦਾ ਪੁੱਤ ਸੀ ਯਾਰੋ ਤਖਤ ਤੇ ਆਣ ਖਲੋਇਆ। ਅਕਬਰ ਦੇ ਨਾਲ ਸ਼ਾਦੀ ਕਰਕੇ ਰਾਣੀ ਉਹਦੀ ਹੋਈ। ਕਾਦੀ ਰਾਣੀ ਆਪਣੀ ਮਰਜ਼ੀ ਰੋਕ ਨਾ ਸਕੇ ਕੋਈ। ਪ੍ਰਤਾਪ ਸਿੰਘ ਨਿਕਲ ਕੇ ਉਥੋਂ ਜੰਗਲਾਂ ਦੇ ਵਿੱਚ ਆਇਆ। ਉਹਦੇ ਜਾਣ ਦੇ ਬਾਅਦ ਸੀ ਰਾਜੇ ਆਪਣਾ ਹੁਕਮ ਚਲਾਇਆ। ਲੋਕਾਂ ਉੱਤੇ ਜ਼ੁਲਮ ਕਰਦਾ ਨਾ ਕਿਸੇ ਤੋਂ ਡਰਦਾ। ਉਹਨੂੰ ਸੱਚੇ ਜੇਲ੍ਹ ਦੇ ਅੰਦਰ ਜਿਹੜਾ ਅੱਗੇ ਅੜਦਾ। ਵੇਖੀ ਜਦੋਂ ਪ੍ਰਤਾਪ ਨੇ ਯਾਰੋਂ ਆਪਣੀ ਜਨਤਾ ਮਰਦੀ। ਉਹਦੇ ਬਾਝੋਂ ਹੋਰ ਸੀ ਕਿਹੜਾ ਉਹਨਾਂ ਦਾ ਵੀ ਦਰਦੀ। ਉਹਦੇ ਬਾਝੋਂ ਹੋਰ ਵੀ ਕਿਹੜਾ ਉਹਨਾਂ ਦਾ ਵੀ ਦਰਦੀ। ਜਦੋਂ ਰਾਣਾ ਪ੍ਰਤਾਪ ਨੂੰ ਪਤਾ ਲੱਗਾ ਭਈ ਰਾਜਾ ਆਵਾਮ ਤੇ ਜ਼ੁਲਮ ਕਰਦਾ ਏ, ਉਹਨੇ ਆ ਕੇ ਤਖਤ ਤੇ ਕਬਜ਼ਾ ਕਰ ਲਿਆ ਤੇ ਰਾਜੇ ਨੂੰ ਕਿਲਿਓਂ ਬਾਹਰ ਕੱਢ ਦਿੱਤਾ। ਤਖਤ ਸੰਭਾਲਦਿਆਂ ਹੀ ਰਾਜਾ ਪ੍ਰਤਾਪ ਨੇ ਅਕਬਰ ਦੀ ਗੁਲਾਮੀ ਤੋਂ ਇਨਕਾਰ ਕਰ ਦਿੱਤਾ ਤੇ ਆਪਣੇ ਰਾਜੇ ਨੂੰ ਆਜ਼ਾਦ ਕਰਵਾ ਲਿਆ। ਉਹ ਇਹ ਵੀ ਜਾਣਦਾ ਸੀ ਵੀ ਜੇ ਉਹਨੇ ਅਕਬਰ ਦੀ ਗੁਲਾਮੀ ਕਬੂਲ ਨਾ ਕੀਤੀ ਤੇ ਅਕਬਰ ਦੀਆਂ ਫੌਜਾਂ ਉਹਦੇ ਤੇ ਹਮਲਾ ਕਰ ਦੇਣਗੀਆਂ। ਇਹਦੇ ਬਾਵਜੂਦ ਉਹਨੇ ਅਕਬਰ ਦੀ ਗੁਲਾਮੀ ਕਰਨ ਤੋਂ ਇਨਕਾਰ ਕਰ ਦਿੱਤਾ। ਫਿਰ ਕੀ ਹੋਇਆ ਇਹ ਅਸੀਂ ਤੁਹਾਨੂੰ ਦਾਸਤਾਨ ਦੇ ਦੂਸਰੇ ਹਿੱਸੇ ਵਿੱਚ ਦੱਸਾਂਗੇ। ਇਹਦੇ ਨਾਲ ਹੀ GS ਸਟੂਡੀਓ ਦੀ ਤਰਫੋਂ ਸਾਦਿਕ ਪੱਟੀ, ਲਾਲਾ ਜੀ ਤੇ ਸ਼ਾਇਰ ਨਜ਼ੀਰ ਸੁਲਤਾਨੀ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।